ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋਚੋ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 7 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272 2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਯੁਵਰਾਜ ਸਿੰਘ ਢਾਲੀਵਾਲ, ਹਰਜਿੰਦਰ ਬਰਾੜ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮਾਰਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਅੱਜ ਵੈਦਰ ਜਿਹੜਾ ਕਾਫੀ ਬੈਡ ਰਿਹਾ। ਅੱਜ ਨਾਰਦਰਨ ਕੈਲੀਫੋਰਨੀਆ 'ਚ ਕਾਫੀ ਜਗ੍ਹਾ ਮੀਂਹ ਪਿਆ, ਰਾਤੀ ਸਟਾਰਟ ਹੋ ਗਿਆ ਸੀ ਤੇ ਹੁਣ ਸਦਰਨ ਕੈਲੀਫੋਰਨੀਆ ਦੇ ਵਿੱਚ ਕਾਫੀ ਭਾਰੀ ਜਿਹੜਾ ਆ ਮੀਂਹ ਪੈ ਸਕਦਾ ਹੈਗਾ। 1 ਤੋਂ ਲੈ ਕੇ 3 ਇੰਚ ਤੱਕ ਮੀਂਹ ਪੈਣ ਦੀ ਸੰਭਾਵਨਾ ਹੈਗੀ ਆ ਲਾਸ ਐਂਜਲਸ ਏਰੀਏ ਦੇ ਵਿੱਚ। ਜਿਹੜੀਆਂ ਪਹਾੜੀਆਂ ਹੈਗੀਆਂ ਆ ਉਹਨਾਂ ਦੇ ਉੱਤੇ 2 ਤੋਂ ਲੈ ਕੇ 5 ਇੰਚ ਤੱਕ ਮੀਂਹ ਪੈ ਸਕਦਾ ਹੈਗਾ। ਫਲੱਡ ਵਾਚ ਵੀ ਪਲੇਸ ਕੀਤੀ ਗਈ ਹੈਗੀ ਆ ਮੰਡੇ ਨਾਈਟ ਥਰੂ ਟਿਊਜ਼ਡੇ ਨਾਈਟ। ਲਾਸ ਐਂਜਲਸ ਕਾਉਂਟੀ ਦੇ ਪਹਾੜਾਂ ਵਾਲਾ ਏਰੀਆ, ਐਂਟੀਲੋਪ ਵੈਲੀ, ਸੈਂਟਾ ਕਲੈਰੀਟਾ ਵੈਲੀ, ਸੈਨ ਗੈਬਰੀਅਲ ਵੈਲੀ ਤੇ ਹੋਰ ਜੋ ਸ਼ਹਿਰ ਹੈਗੇ ਲੈਨਕਾਸਟਰ, ਕੈਸਟਕ ਲੇਕ, ਪਾਮਡੇਵ, ਪੋਮੋਨਾ, ਬਲੈਂਸੀਆ, ਸੈਂਟਾ ਕਲਾਰੀਟਾ, ਐਲਮੋਂਟੇ, ਐਕਟਨ, ਈਸਟ ਲਾਸ ਐਂਜਲਸ, ਸੈਨ ਗੈਬਰੀਅਲ, ਪੈਸਾਡੀਨਾ, ਨਿਊ ਹਾਲ, ਮਾਊਂਟ ਬਿਲਸਨ ਦਾ ਏਰੀਆ। ਵੋਲੰਟਰੀ ਇਵੈਕੂਏਸ਼ਨ ਵੀ 4 ਵਜੇ ਦਿੱਤੀ ਗਈ ਸੀ। ਸਿਲਵਰਾਡੋ ਕੈਨੀਅਨ, ਵਿਲੀਅਮ ਕੈਨੀਅਨ ਦਾ ਜੋ ਏਰੀਆ ਹੈਗਾ ਆ। ਫਲੈਸ਼ ਫਲੱਡ ਵਾਚ ਏਰੀਆ ਸੈਂਟਾਇਨਾ ਤੇ ਔਰੇਂਜ ਕਾਉਂਟੀ ਦਾ ਕੁਝ ਏਰੀਆ ਦੱਸਿਆ ਗਿਆ ਆ। 7000 ਫੁੱਟ ਤੋਂ ਉਚਾਈ ਵਾਲੀਆਂ ਪਹਾੜੀਆਂ ਦੇ ਉੱਤੇ ਸਨੋ ਜਿਹੜੀ ਆ ਉਹ ਪੈਣ ਜਾ ਰਹੀ ਹੈਗੀ ਆ। 6 ਇੰਚ ਤੱਕ ਸਨੋ ਪੈ ਸਕਦੀ ਆ 6000 ਫੁੱਟ ਤੋਂ ਉੱਪਰ ਵਾਲੀਆਂ ਜੋ ਪਹਾੜੀਆਂ ਹੈਗੀਆਂ। ਜੀ ਬਿਲਕੁਲ। ਸੋ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਆ, ਬਰਫ਼ਬਾਰੀ ਤੇ ਮੀਂਹ ਜਿਹੜਾ ਕਈ ਥਾਵਾਂ ਦੇ ਉੱਤੇ ਜਿਹੜਾ ਪੈ ਰਿਹਾ ਆ ਅੱਜ ਕੱਲ੍ਹ, ਜਿਹੜਾ ਦੋਨੋਂ ਦਿਨ ਹੀ ਇਹ ਰਿਹਾ ਹੈਗਾ। ਅਗਲੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ। COP27 ਜਿਹੜੀ ਇਸ ਟਾਈਮ ਕਲਾਈਮੇਟ ਨੂੰ ਲੈ ਕੇ, ਕਲਾਈਮੇਟ ਫਾਈਟ ਨੂੰ ਜਿਹੜਾ ਉਹ ਲੈ ਕੇ ਹਰਜੋਤ ਸਿੰਘ ਜੀ ਚਰਚਾ ਜਿਹੜੀ ਉਹ ਚੱਲ ਰਹੀ ਆ। ਉਸ ਦੇ ਉੱਤੇ ਜਿਹੜੇ ਕਹਿੰਦੇ ਵੀ ਐਮਰਜਿੰਗ ਨੇਸ਼ਨਸ ਆ, ਉਹਨਾਂ ਨੂੰ ਹੋਰ ਤਾਕਤਵਰ ਬਣਾਉਣ ਦੀ ਜਿਹੜੀ ਗੱਲ ਆ ਉੱਥੇ ਚਰਚਾ ਚੱਲੀ ਆ। ਏਜੰਡਾ ਕੀ ਹੋਣਾ ਸੀ ਇਸ ਦੇ ਉੱਤੇ ਬਹੁਤ ਕਹਿੰਦੇ ਆ ਵੀ ਟਾਈਮ ਲੱਗਾ। 30 ਘੰਟੇ ਤੋਂ 40 ਘੰਟੇ ਦੇ ਦਰਮਿਆਨ ਵੱਖ-ਵੱਖ ਮੁਲਕਾਂ ਨੇ ਕਿਸ ਏਜੰਡੇ ਦੇ ਉੱਤੇ ਗੱਲ ਕਰਨੀ ਆ। ਇਹ ਜਿਹੜੀ ਕਲਾਈਮੇਟ ਨੈਗੋਸੀਏਸ਼ਨ ਆ UN ਦੇ COP27 ਆ, ਉਸ ਦੇ ਉੱਤੇ ਚਰਚਾ ਜਿਹੜੀ ਉਹ ਚੱਲੀ ਸੀਗੀ। ਸੋ ਕਹਿੰਦੇ ਵੀ ਸੈਕਟਰੀ ਜਨਰਲ ਆ, ਉਹਨਾਂ ਨੇ ਆਲਰੇਡੀ ਕਿਹਾ ਸੀਗਾ, ਆਪਾਂ ਸਵੇਰੇ ਵੀ ਦੱਸਿਆ ਸੀਗਾ ਵੀ ਹਾਈਵੇ ਟੂ ਕਲਾਈਮੇਟ ਹੈਲਥ, ਉਸ ਵੱਲ ਨੂੰ ਜਿਹੜਾ ਆਪਾਂ ਵੱਧ ਰਹੇ ਆ। ਕਹਿੰਦੇ ਵੀ ਇੱਕ ਪਲਾਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਸ ਦੇ ਵਿੱਚ ਅਰਲੀ ਵਾਰਨਿੰਗ ਸਿਸਟਮ ਤਿਆਰ ਕੀਤੇ ਜਾਣ ਵੈਦਰ ਡਿਜ਼ਾਸਟਰਸ ਆ ਉਹਨਾਂ ਦੇ ਲਈ। ਕਹਿੰਦੇ ਵੀ ਇਹ ਜਿਹੜੀ ਕਵਰੇਜ ਆ ਇਹ ਡਿਵੈਲਪਿੰਗ ਕੰਟਰੀਜ਼, ਵਿਕਾਸਸ਼ੀਲ ਜਿਹੜੀਆਂ ਮੁਲਕ ਆ ਉਹਨਾਂ ਦੇ ਵਿੱਚ ਇਸ ਦੀ ਕਵਰੇਜ ਕਰਨ ਨੂੰ ਜਿਹੜੀ ਜ਼ਿਆਦਾ ਤਰਜੀਹ ਜਿਹੜੀ ਉਹ ਦਿੱਤੀ ਜਾਊਗੀ। ਅਮੀਰ ਮੁਲਕ ਤੇ ਕਾਰਪੋਰੇਸ਼ਨਸ, ਉਹਨਾਂ ਨੂੰ ਕਾਲ ਆਊਟ ਕੀਤਾ ਗਿਆ। ਉਹਨਾਂ ਦੇ ਉੱਤੇ ਸਵਾਲ ਜਿਹੜੇ ਉਹ ਚੱਕੇ ਗਏ ਵੀ ਉਹਨਾਂ ਨੇ ਆਪਣਾ ਬਣਦਾ ਹਿੱਸਾ ਯੋਗਦਾਨ ਆ ਇਸ ਦੇ ਵਿੱਚ ਨਹੀਂ ਪਾਇਆ। ਇਸ ਦੇ ਵਿੱਚ ਅਮਰੀਕਾ ਦੇ ਉੱਤੇ ਵੀ ਜਿਹੜੇ ਉਹ ਸਵਾਲ ਉੱਠੇ। ਕਈ ਵਰਲਡ ਲੀਡਰਸ ਆ ਉਹਨਾਂ ਨੇ ਇਹ ਸਵਾਲ ਜਿਹੜੇ ਉਠਾਏ। ਬਾਰਬਾਡੋਸ ਦੇ ਪ੍ਰਾਈਮ ਮਿਨਿਸਟਰ ਜਿਹੜੇ ਮੀਆ ਅਮੋਰ ਮੋਟਲੇ ਆ, ਉਹਨਾਂ ਨੇ ਆਪਣੀ ਜਿਹੜੀ ਸਪੀਚ ਆ ਉਸ ਦੇ ਵਿੱਚ ਕਹਿੰਦੇ ਇੱਕ ਕਦਮ ਹੋਰ ਅੱਗੇ ਵਧਾਇਆ ਤੇ ਉਹਨਾਂ ਨੇ ਕਾਰਪੋਰੇਸ਼ਨਸ ਦਾ ਵੀ ਨਾਮ ਲਿਆ ਵੀ ਫੋਸਲ ਫਿਊਲ ਇੰਟੈਂਸਿਵ ਇਕੋਨਮੀ ਆ, ਉਸ ਤੋਂ ਲਗਾਤਾਰ ਇਹ ਮੁਨਾਫਾ ਖੱਟਣ ਵੱਲ ਨੂੰ
ਜਿਹੜੇ ਉਹ ਅੱਗੇ ਵੱਧ ਰਹੇ ਨੇ, ਜਿਨ੍ਹਾਂ 'ਚ ਗੈਸ ਤੇ ਆਇਲ ਕੰਪਨੀਜ਼ ਦੇ ਉੱਤੇ ਇਹਨਾਂ ਨੇ ਟੇਕ ਰੱਖੀ ਆ। ਜੀ। ਕੱਲ ਨੂੰ ਇਲੈਕਸ਼ਨ ਹੋਣ ਜਾ ਰਹੀ ਆ ਕੈਲੀਫੋਰਨੀਆ ਦੇ ਵਿੱਚ। ਕੁਛ ਕੁ ਜੋ ਕੈਲੀਫੋਰਨੀਆ ਦੀਆਂ ਇੰਪੋਰਟੈਂਟ ਇਲੈਕਸ਼ਨ ਦੀਆਂ ਰੇਸਿਸ ਆ, ਵਾਚ ਕਰਨ ਵਾਲੀਆਂ ਆ। ਲਾਸ ਐਂਜਲਸ ਦੇ ਮੇਅਰ, ਪਿਛਲੇ ਹਫ਼ਤਿਆਂ ਦੇ ਵਿੱਚ ਲਾਸ ਐਂਜਲਸ ਸਿਟੀ ਦੇ ਕੌਂਸਲ ਮੈਂਬਰ, ਮੇਅਰ ਕਈ ਇਨਵੋਲਵ ਹੋਏ ਸੀ ਜਦੋਂ ਵੀਡੀਓ ਲੀਕ ਹੋਈਆਂ ਸੀ ਉਹਨਾਂ ਦੀ ਗੱਲਬਾਤ ਦੀਆਂ। ਤੇ ਉਸੇ ਸੰਬੰਧ ਦੇ ਵਿੱਚ ਰਿਪਰੈਜ਼ੈਂਟੇਟਿਵ ਕੈਰਨ ਬਾਸ, ਉਹ ਇਸ ਮੇਅਰ ਦੀ ਪੋਜੀਸ਼ਨ ਦੇ ਲਈ ਲੜ ਰਹੀ ਹੈਗੀ ਆ। ਤੇ ਕਹਿੰਦੇ ਜੇ ਉਹ ਵਿਨ ਕਰਦੀ ਆ ਤੇ ਸੈਕੰਡ ਕਾਲੇ ਮੂਲ ਦੀ ਉਹ ਬੀਬੀ ਹੋਊਗੀ, ਪਰ ਫਸਟ ਵੂਮਨ ਹੋਊਗੀ। ਤੇ ਉਹਨਾਂ ਦੇ ਓਪੋਨੈਂਟ ਰਿਕ ਕਰੂਸੋ ਆ, ਉਹ ਰੀਅਲ ਸਟੇਟ ਦਾ ਬਹੁਤ ਵੱਡਾ ਡਿਵੈਲਪਰ ਹੈਗਾ। ਸੋ ਇਹਨਾਂ ਦੇ ਦੇਖਦੇ ਕੌਣ ਆਉਂਦੇ ਆ ਇਹਨਾਂ ਦੋਵਾਂ ਦੇ ਵਿੱਚੋਂ। ਬੋਥ ਬਾਸ ਤੇ ਕਰੂਸੋ ਮੇਅਰ ਐਰਿਕ ਗਰਸੀਟੀ ਨੂੰ ਰਿਪਲੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਐਰਿਕ ਗਰਸੈਟੀ ਅੱਜ ਕੱਲ USA ਦੇ ਅੰਬੈਸਡਰ ਆ ਇੰਡੀਆ ਦੇ ਵਿੱਚ। ਲਾਸ ਐਂਜਲਸ ਕਾਉਂਟੀ ਦੇ ਸ਼ੈਰਿਫ ਦੀ ਜੋ ਇਲੈਕਸ਼ਨ ਆ, ਉਹ ਵੀ ਬੜੀ ਕੰਟਰੋਵਰਸ਼ੀਅਲ ਫਿਗਰ। ਲਾਸ ਐਂਜਲਸ ਕਾਉਂਟੀ ਦੀ ਸ਼ੈਰਿਫ ਐਲੈਕਸ ਬਿਲੇਨੋਵਾ, ਉਹ ਉਹਦੇ ਅਗੇਂਸਟ ਲੌਂਗ ਬੀਚ ਦੇ ਪੁਲਿਸ ਚੀਫ ਰੋਬਰਟ ਲੂਨਾ ਹੈਗੇ ਆ। ਵਿਲੇਨੋਵਾ ਪਿਛਲੇ ਸਮੇਂ 'ਚ ਮੀਡੀਆ ਦੇ ਨਾਲ ਉਸਨੇ ਕਾਫੀ ਕਲੈਸ਼ ਕਹਿੰਦੇ ਉਹਦੇ ਮੀਡੀਆ ਦੇ ਨਾਲ ਹੋਏ ਸੀ। ਲਾਸ ਐਂਜਲਸ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਦੇ ਨਾਲ, ਉਹਦੇ ਖੁਦ ਹੀ ਡਿਪਾਰਟਮੈਂਟ ਦੇ ਜਿਹੜੇ ਹਾਈਐਸਟ ਰੈਂਕਿੰਗ ਲਿeutenants ਆ ਉਹਨਾਂ ਦੇ ਨਾਲ ਵੀ ਹੋਈ ਸੀ। ਤੇ ਇਹ ਪੋਜੀਸ਼ਨ ਵੀ ਜਿਹੜੀ ਆ ਕਾਫੀ ਬਾਚ ਕਰਨ ਵਾਲੀ ਆ। ਕੈਲੀਫੋਰਨੀਆ ਕੰਟਰੋਲਰ ਦੀ ਪੋਜੀਸ਼ਨ, ਇਹ ਪੂਰੇ ਸਟੇਟ ਆਫ ਕੈਲੀਫੋਰਨੀਆ 'ਚ ਤੁਸੀਂ ਵੋਟ ਪਾਣੀ ਆ। ਪੂਰੇ ਸਟੇਟ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਰਿਪਬਲਿਕਨ ਲੈਨਹੀ ਚੈਨ ਹੈਗੇ ਆ, ਉਹ ਪਹਿਲੀ ਵਾਰੀ ਟਰਾਈ ਕਰ ਰਹੇ ਆ ਆਪਣੀ GOP ਵੱਲੋਂ। ਤੇ ਡੈਮੋਕ੍ਰੇਟ ਮਾਲੀਆ ਕੋਹਨ ਹੈਗੇ ਆ, ਜੋ ਕਿ ਇਸ ਟਾਈਮ ਚੇਅਰ ਕੈਲੀਫੋਰਨੀਆ ਸਟੇਟ ਬੋਰਡ ਆਫ ਇਕੁਅਲਾਈਜੇਸ਼ਨ ਦੇ ਹੈਗੇ ਆ। ਕੋਹਨ ਨੂੰ ਹਾਊਸ ਸਪੀਕਰ ਨੈਂਸੀ ਪਲੋਸੀ ਐਜ਼ ਵੈਲ ਐਜ਼ ਸੈਨੇਟਰ ਡਾਇਨ ਫਾਈਨਸਟਾਈਨ ਨੇ ਐਂਡੋਰਸ ਕੀਤਾ ਹੋਇਆ ਹੈਗਾ। ਤੇ ਪ੍ਰੋਪੋਜੀਸ਼ਨ ਸਭ ਤੋਂ ਵੱਧ ਇੱਕ ਇੰਪੋਰਟੈਂਟ ਹੈਗੀ ਪ੍ਰੋਪੋਜੀਸ਼ਨ 1। ਇਹ ਅਮੈਂਡ ਕਰੂਗੀ ਕੈਲੀਫੋਰਨੀਆ ਦੇ ਕਨਸਟੀਟਿਊਸ਼ਨ ਦੇ ਵਿੱਚ ਇਦਾਂ ਦੀ ਲੈਂਗੁਏਜ ਵੀ ਸਟੇਟ ਨੂੰ ਇੱਕ ਪਰਸਨ ਦੇ ਅਬੋਰਸ਼ਨ ਦੇ ਸੰਬੰਧ ਦੇ ਵਿੱਚ ਨਹੀਂ ਇਨਵੋਲਵ ਹੋਣਾ ਚਾਹੀਦਾ। ਸੋ ਔਰ ਚੂਜ਼ ਟੂ ਰਿਫਿਊਜ਼ ਕੰਟਰਾਸੈਪਟਿਵਸ। ਅਬੋਰਸ਼ਨ ਕੈਲੀਫੋਰਨੀਆ 'ਚ ਲੀਗਲ ਆ ਬਹੁਤ ਚਿਰਾਂ ਤੋਂ, ਪਰ ਓਪੋਜੀਸ਼ਨ ਕਾਫੀ ਜਿਹੜੀ ਆ ਕੋਸ਼ਿਸ਼ ਕਰ ਰਹੀ ਆ ਸਟੇਟ ਦੀ ਇਸ ਫਾਊਂਡਿੰਗ ਡਾਕੂਮੈਂਟ ਜਿਹੜੀ ਇਹ 'ਚ ਚੇਂਜ ਹੋਣ ਜਾ ਰਹੀ ਆ ਉਹਦਾ ਵਿਰੋਧ ਕਰਨ ਦੇ ਲਈ। ਇਹ ਬੜੀ ਇੰਪੋਰਟੈਂਟ ਹੈਗੀ, ਇਹਨੂੰ ਧਿਆਨ ਦੇ ਨਾਲ ਪੜ੍ਹ ਲਿਓ। 2 ਪ੍ਰੋਪੋਜੀਸ਼ਨਸ ਗੈਂਬਲਿੰਗ ਦੇ ਨਾਲ ਰਿਲੇਟਡ ਹੈਗੀਆਂ। ਪ੍ਰੋਪੋਜੀਸ਼ਨ 26 ਆ, ਇਹ ਸਪੋਰਟਸ ਗੈਂਬਲਿੰਗ ਰੇਸ ਟਰੈਕਸ ਤੇ ਕੁਛ ਟਰਾਈਬਲ ਕਸੀਨੋ ਏਰੀਏ 'ਚ ਆ, ਉੱਥੇ ਉਹ ਡਾਈਸ ਗੇਮ ਕਹਿੰਦੇ ਪਲੇ ਕਰ ਸਕਦੇ ਜੇ ਪਾਸ ਹੋ ਜਾਂਦੀ ਆ। ਇਸੇ ਤਰ੍ਹਾਂ ਪ੍ਰੋਪੋਜੀਸ਼ਨ 27 ਕੈਲੀਫੋਰਨੀਆ 'ਚ ਲੀਗਲ ਏਜ ਜਿਹੜੀ ਆ ਸਪੋਰਟਸ ਬੈਟ ਜਿੱਥੇ ਲਾਉਂਦੇ ਆ ਉਹ ਏਜ ਫਿਕਸ ਕਰਨ ਦੀ ਗੱਲ ਹੈਗੀ ਆ। ਪ੍ਰੋਪੋਜੀਸ਼ਨ 27 ਜਿਹੜੇ ਵੱਡੀਆਂ ਬਿਗ ਨੇਮ ਗੈਂਬਲਿੰਗ ਕੰਪਨੀਜ਼ ਹੈਗੀਆਂ, ਉਹ ਕੈਲੀਫੋਰਨੀਆ ਟਰਾਈਬ ਨਾਲ ਰਲ ਕੇ ਇਸ ਨੂੰ ਪਾਸ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹੈਗੀਆਂ। ਜੀ। ਇਸ ਤੋਂ ਇਲਾਵਾ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਇੱਕ ਜਿਹੜੀ ਪ੍ਰੋਪੋਜੀਸ਼ਨ ਆ ਉਹ ਵੀ ਨਾਲ ਜਿਹੜੀ ਉਹ ਜੁੜੀ ਜਿਹੜੀ ਉਹ ਹੈਗੀ ਆ। ਸੋ ਦੇਖ ਲਿਓ ਤਾਂ ਹੁਣ ਅੱਜ ਜੇ ਅਜੇ ਤੱਕ ਵੀ ਤੁਸੀਂ ਆਪਣੀ ਡ੍ਰੌਪ ਆਫ ਨਹੀਂ ਕੀਤੀ, ਬੈਲਟ ਡ੍ਰੌਪ ਬਾਕਸ ਦੇ ਵਿੱਚ ਜਾਂ ਮੇਲ ਨਹੀਂ ਕੀਤੀ, ਤਾਂ ਕੱਲ ਨੂੰ ਟਰਾਈ ਕਰਿਓ ਆਪਣਾ ਜਿਹੜਾ ਬੈਲਟ ਆ ਉਸ ਨੂੰ ਜਦੋਂ ਵੀ ਤੁਹਾਨੂੰ ਲੱਗਦਾ ਸਵੇਰੇ, ਦੁਪਹਿਰੇ ਜਾਂ ਸ਼ਾਮ ਨੂੰ ਉਸਨੂੰ ਭਰ ਕੇ ਰੱਖ ਲਿਓ ਅੱਜ ਰਾਤ ਨੂੰ, ਤੇ ਕੱਲ ਨੂੰ ਫਿਰ ਜਿਹੜਾ ਆ ਉਹ ਆਪਣੇ ਪੋਲਿੰਗ ਸੈਂਟਰ ਦੇ ਵਿੱਚ ਜਾ ਕੇ ਤੁਸੀਂ ਫੜਾ ਸਕਦੇ ਹੈਗੇ ਆ। ਸੋ ਜਿਹੜਾ ਕੱਲ ਨੂੰ ਮੇਲ ਕਰਨ ਦੀ ਬਜਾਏ ਬੈਟਰ ਆ ਵੀ ਜਾ ਕੇ ਜਿਹੜਾ ਉਹ ਤੁਸੀਂ ਫੜਾ ਆਇਓ। ਕੈਲੀਫੋਰਨੀਆ ਦੇ ਵਿੱਚ 20% ਜਿਹੜੀ ਅਰਲੀ ਵੋਟਿੰਗ ਆ ਉਹ ਹੋਈ ਹੈਗੀ ਆ। ਤੇ ਇਸ ਦੇ ਵਿੱਚ 50 ਸਾਲ ਉਸ ਤੋਂ ਵੱਧ ਉਮਰ ਵਰਗ ਦੇ ਵਿੱਚ ਸਭ ਤੋਂ ਵੱਧ ਲੋਕਾਂ ਨੇ ਹੁਣ ਤੱਕ ਵੋਟਾਂ ਪਾਈਆਂ ਆ। ਤੇ ਜਿਹੜੀ 18 ਤੋਂ 34 ਦੇ ਦਰਮਿਆਨ ਆ, ਉਹ ਜਿਨ੍ਹਾਂ ਦੀਆਂ ਵੋਟਾਂ ਸਭ ਤੋਂ ਜ਼ਿਆਦਾ ਆ ਪਰ ਪਾਉਂਦੇ ਸਭ ਤੋਂ ਘੱਟ ਨੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਨ ਹੋਜ਼ੇ ਹਾਈ ਸਕੂਲ ਦੇ ਵਿੱਚ 2 ਵਿਦਿਆਰਥੀ ਜਿਹੜੇ ਆ ਫੈਂਟਨਲ ਦੀ ਓਵਰਡੋਜ਼ ਦੇ ਕਰਕੇ ਮਰਨੋਂ ਜਿਹੜੇ ਉਹ ਮਸਾਂ ਬਚੇ ਸੀਗੇ। ਇੱਕ ਹੁਣ ਨਵਾਂ ਕੈਲੀਫੋਰਨੀਆ ਦੇ ਵਿੱਚ ਬਿੱਲ ਲਿਆਉਣ ਦੀਆਂ ਤਿਆਰੀਆਂ ਆ ਜਿਸ ਦੇ ਨਾਲ ਬੱਚਿਆਂ ਦੀ ਓਵਰਡੋਜ਼ਿੰਗ ਸਕੂਲਾਂ ਦੇ ਵਿੱਚ ਰੁਕੇ ਇਸ ਦੀ ਕੋਸ਼ਿਸ਼ ਹੋਵੇਗੀ।
ਸਟੇਟ ਸੈਨੇਟਰ ਡੇਵ ਕਾਟੇਜ਼ੀ ਉਹਨਾਂ ਨੇ ਨਵੇਂ ਬਿੱਲ ਨੂੰ ਅੱਜ ਅਨਾਉਂਸ ਕੀਤਾ ਤੇ ਫੈਂਟਨਲ ਦੇ ਨਾਲ ਵੱਧ ਰਹੀਆਂ ਮੌਤਾਂ, ਉਸ ਦੇ ਨਾਲ ਹੋ ਰਹੇ ਜਿਹੜੇ ਓਵਰਡੋਜ਼ ਆ, ਉਸ ਉੱਤੇ ਰੋਕ ਲੱਗੇ, ਇਸ ਉੱਤੇ ਜਿਹੜੀਆਂ ਸਿਫਾਰਸ਼ਾਂ ਆ ਉਹ ਰੱਖੀਆਂ ਆ। ਕਹਿੰਦੇ ਵੀ ਕੈਲੀਫੋਰਨੀਆ ਦੀ ਯੂਥ 15 ਤੋਂ 24 ਸਾਲ ਦੇ ਦਰਮਿਆਨ ਆ, ਜਿਹੜਾ ਉਮਰ ਵਰਗ ਆ, ਉਸ ਦੀ ਪਿਛਲੇ 3 ਸਾਲਾਂ ਦੇ ਵਿੱਚ 6 ਗੁਣਾ ਵੱਧ ਮੌਤਾਂ ਜਿਹੜੀਆਂ ਆ ਉਹ ਹੋ ਰਹੀਆਂ ਨੇ। ਇਸ ਜਵਾਨ ਉਮਰ ਵਰਗ ਦੇ ਵਿੱਚ ਕਹਿੰਦੇ ਆ ਵੀ ਹੁਣ 20% ਮੌਤਾਂ ਫੈਂਟਨਲ ਦੇ ਕਰਕੇ ਹੋ ਰਹੀਆਂ। 5 ਚੋਂ 1 ਜਿਹੜਾ ਨੌਜਵਾਨ ਆ ਉਹ ਇਸ ਦੀ ਫੈਂਟਨਲ ਦੀ ਓਵਰਡੋਜ਼ ਦੇ ਕਰਕੇ ਜਿਹੜਾ ਆ ਉਹ ਮੌਤ ਜਿਹੜੀ ਹੋ ਰਹੀ ਆ। ਇਹ ਜਿਹੜਾ ਡਰੱਗ ਆ ਹੈਰੋਇਨ ਦੇ ਨਾਲੋਂ 50 ਗੁਣਾ ਵੱਧ ਘਾਤਕ ਮੰਨਿਆ ਜਾਂਦਾ ਆ। ਪਿਛਲੇ 50 ਸਾਲਾਂ ਦੇ ਵਿੱਚ ਪੂਰੇ ਮੁਲਕ ਭਰ ਦੇ ਵਿੱਚ ਇੱਕ ਮਹਾਮਾਰੀ ਦੇ ਵਾਂਗੂ ਫੈਲਿਆ ਪਿਆ ਆ। ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਪਹੁੰਚਦਾ ਆ। ਦੂਜੀਆਂ ਹੋਰ ਨਸ਼ੀਲੇ ਪਦਾਰਥ ਆਲਰੇਡੀ ਜਿਹੜੇ ਚੱਲ ਰਹੇ ਆ, ਉਹਨਾਂ ਦੇ ਉੱਤੇ ਇਹ ਗੋਲੀਆਂ ਦੇ ਉੱਤੇ ਲਗਾ ਦਿੱਤਾ ਜਾਂਦਾ, ਜਿਸ ਕਰਕੇ ਓਵਰਡੋਜ਼ ਹੋ ਕੇ ਬਹੁਤ ਲੋਕਾਂ ਦੀਆਂ ਮੌਤਾਂ ਜਿਹੜੀਆਂ ਉਹ ਹੋ ਰਹੀਆਂ ਨੇ। ਦਸੰਬਰ ਮਹੀਨੇ ਦੇ ਵਿੱਚ ਕਹਿੰਦੇ ਜਦ ਲੈਜਿਸਲੇਟਿਵ ਸੈਸ਼ਨ ਸ਼ੁਰੂ ਹੋਵੇਗਾ ਤੇ ਕਾਟੇਜ਼ੀ ਹੋਣਾ ਦਾ ਜਿਹੜਾ ਬਿੱਲ ਆ ਉਸ ਨੂੰ ਡਰਾਫਟ ਕੀਤਾ ਜਾਊਗਾ। ਇਸ ਦੇ ਨਾਲ ਸਕੂਲ ਡਿਸਟ੍ਰਿਕਟਸ ਆ ਉਹਨਾਂ ਨੂੰ ਵੱਧ ਰਾਸ਼ੀ ਜਿਹੜੀ ਉਹ ਮਿਲ ਸਕਦੀ ਆ ਸਟੇਟ ਦੇ ਵੱਲੋਂ, ਜੇ ਬੱਚਿਆਂ ਦੇ ਮੈਂਟਲ ਹੈਲਥ ਸਰਵਿਸਿਜ਼ ਦੇ ਉੱਤੇ ਵੱਧ ਕੰਮ ਉਹ ਕਰਦੇ ਨੇ, ਜਿਨ੍ਹਾਂ ਵਿੱਚ ਫੈਂਟਨਲ ਦੇ ਪ੍ਰਤੀ ਐਜੂਕੇਸ਼ਨ ਤੇ ਉਸ ਦੀ ਅਵੇਅਰਨੈਸ ਪ੍ਰੋਗਰਾਮਸ ਚਲਾਉਂਦੇ ਆ। ਤਾਂ ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੇ ਬਲੇਮ ਕੀਤਾ ਹੈ ਵੀ ਉਸ ਦੇ ਘਰ ਨੂੰ ਅੱਗ ਮੀਟੀਓਰਾਈਟ ਡਿੱਗਣ ਦੇ ਨਾਲ ਲੱਗੀ ਹੈਗੀ ਆ। ਕਹਿੰਦੇ ਫਾਇਰਵਾਲ ਲਾਈਕ ਫਲੇਮਿੰਗ ਬਾਸਕਟਬਾਲ ਅਸਮਾਨ ਤੋਂ ਡਿੱਗੀ ਤੇ ਇਸ ਰੈਂਚਰ ਦੇ ਘਰ ਨੂੰ ਉਸ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਉਸ ਦਾ ਘਰ ਨਾਰਥ ਈਸਟ ਆਫ ਸੈਕਰਾਮੈਂਟੋ ਦੇ ਵਿੱਚ ਦੱਸਿਆ ਜਾ ਰਿਹਾ ਆ। ਨਾਰਦਰਨ ਕੈਲੀਫੋਰਨੀਆ ਦੇ ਇਸ ਬੰਦੇ ਨੇ ਕਿਹਾ ਵੀ ਮੈਨੂੰ ਪੂਰਾ ਯਕੀਨ ਆ ਵੀ ਮੈਂ ਪੂਰੀ ਅੱਗ ਦਾ ਗੋਲਾ ਥੱਲੇ ਨੂੰ ਡਿੱਗਦਾ ਦੇਖਿਆ ਤੇ ਮੈਂ ਜਦੋਂ ਪੋਰਚ 'ਚ ਗਿਆ ਤੇ ਇੱਕਦਮ ਜਿਹੜੀ ਅੱਗ ਆ ਘਰ ਨੂੰ ਲੱਗ ਗਈ ਤੇ ਮੈਂ ਬਚ ਗਿਆ 30 ਕੁ ਫੁੱਟ ਦੂਰ ਸੀਗਾ। ਨਵਾਡਾ ਕਾਉਂਟੀ 'ਚ ਵੀ ਕਹਿੰਦੇ ਇਦਾਂ ਦੀ ਇੰਸੀਡੈਂਟ ਹੋਈ ਸੀ, ਪਰ ਕੋਈ ਕਦੇ ਜ਼ਿਆਦਾ ਡੈਮੇਜ ਨਹੀਂ ਹੋਇਆ। ਪਰ ਇਸ ਸੰਬੰਧ ਦੇ ਵਿੱਚ ਜੋ ਐਕਸਪਰਟਸ ਹੈਗੇ ਆ, ਉਹ ਇਹ ਕਹਿ ਰਹੇ ਆ ਵੀ ਮੀਟੀਓਰਾਈਟ ਇਹ ਜਿਹੜਾ ਹਫ਼ਤਾ ਹੁੰਦਾ ਲਾਗੇ ਆਉਂਦੇ ਆ, ਪਰ ਇਹਦੇ ਨਾਲ ਇਹ ਨਹੀਂ ਹੁੰਦਾ ਵੀ ਘਰ ਦੇ ਵਿੱਚ ਆ ਕੇ ਵੱਜ ਕੇ ਤਾਂ ਜਿਹੜੀ ਆ ਉਸ ਦੇ ਨਾਲ ਅੱਗ ਲੱਗ ਜਾਵੇ। ਤੇ 1954 'ਚ ਇੱਕ ਮੀਟੀਓਰਾਈਟ ਅਸਮਾਨ ਤੋਂ ਡਿੱਗਿਆ ਸੀ ਤੇ ਐਨ ਹੌਜਸ ਨਾਮ ਦੀ ਇੱਕ ਬੀਬੀ ਦੇ ਵੱਜਿਆ ਸੀ, ਤਾਂ ਕਹਿੰਦੇ ਉਹਦੇ ਥੋੜਾ ਜਿਹਾ ਇੱਕ ਅੰਗੂਰਾਂ ਦੇ ਦਾਣੇ ਜਿੰਨਾ ਉਹਦੇ ਇੱਕ ਗੋਡੇ ਦੇ ਉੱਤੇ ਨਿਸ਼ਾਨ ਲੱਗਿਆ ਸੀਗਾ। ਪਰ ਇਹ ਜੋ ਬੰਦਾ ਆ ਸੈਕਰਾਮੈਂਟੋ ਏਰੀਆ ਦਾ ਜਿਸ ਦੇ ਘਰ 'ਚ ਏਦਾਂ ਹੋਇਆ, ਉਹ ਕਹਿੰਦਾ ਵੀ ਮੈਨੂੰ ਲੱਗਦਾ ਵੀ ਮੇਰੀ ਕਿਸਮਤ ਖੁੱਲਣ ਵਾਲੀ ਆ। ਇਹ ਇੱਕ ਹੈਲੋਵੀਨ ਫਾਇਰਵਾਲ ਸੀਗਾ ਤੇ ਅੱਜ ਕਹਿੰਦਾ ਵੀ ਮੈਂ ਲੋਟਰੀ ਦੀ ਟਿਕਟ ਖਰੀਦਣ ਜਾ ਰਿਹਾ ਵੀ $1.9 ਬਿਲੀਅਨ ਦੀ ਟਿਕਟ ਆ, ਵੀ ਮੈਨੂੰ ਲੱਗਦਾ ਵੀ ਮੇਰਾ ਨੰਬਰ ਲੱਗ ਜਾਊਗਾ। ਇਸ ਟਾਈਮ ਜਿਹੜੇ ਵੀ ਖਰੀਦ ਰਹੇ ਆ ਸਾਰੇ ਇਹੀ ਸੋਚ ਰਹੇ ਆ ਵੀ ਮੇਰਾ ਨੰਬਰ ਤੋਂ ਆਏਗਾ। ਸੋ ਦੇਖੋ ਕੀ ਬਣਦਾ ਆ। ਤਕਰੀਬਨ $2 ਬਿਲੀਅਨ ਦੀ ਇਹ ਜਿਹੜੀ ਪਾਵਰਬਾਲ ਲਾਟਰੀ ਹੋ ਚੁੱਕੀ ਹੈ ਤੇ ਅੱਜ ਜਿਹੜੀ ਉਹ ਕੱਢੀ ਜਾਣੀ। ਜੇ ਨਹੀਂ ਨਿਕਲੀ ਤਾਂ ਰਾਸ਼ੀ ਜਿਹੜੀ ਉਹ ਫਿਰ ਹੋਰ ਵੀ ਜ਼ਿਆਦਾ ਇਸ ਦੇ ਵਿੱਚ ਵਾਧਾ ਹੋ ਸਕਦਾ ਹੈ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਸਟੇਟ ਨੇ ਜਿਹੜਾ ਮਿਡਲ ਕਲਾਸ ਟੈਕਸ ਰੀਫੰਡ ਐਲਾਨ ਕੀਤਾ, ਜਿਸ ਵਿੱਚ $200 ਤੋਂ ਲੈ ਕੇ $1050 ਤੱਕ ਜਿਹੜੀਆਂ ਵਧੀ ਹੋਈ ਇਨਫਲੇਸ਼ਨ ਆ ਉਸ ਤੋਂ ਨਿਜਾਤ ਪਾਉਣ ਦੇ ਲਈ ਸ਼ੁਰੂਆਤ ਕੀਤੀ ਸੀ। 7 ਅਕਤੂਬਰ ਨੂੰ ਪਹਿਲੀਆਂ ਪੇਮੈਂਟਸ ਜਾਣੀਆਂ ਸ਼ੁਰੂ ਹੋਈਆਂ ਸੀਗੀਆਂ, ਪਰ ਉਹਨਾਂ ਨੇ ਦੱਸਿਆ ਵੀ ਸਾਰੀਆਂ ਦੀਆਂ ਸਾਰੀਆਂ ਅਜੇ ਪੇਮੈਂਟਸ ਨਹੀਂ ਘੱਲੀਆਂ ਗਈਆਂ। ਫਰੈਂਚਾਈਜ਼ ਟੈਕਸ ਬੋਰਡ ਉਹਨਾਂ ਨੇ ਅੱਜ ਐਲਾਨ ਕੀਤਾ ਆ ਵੀ ਅਗਲੀਆਂ ਜਿਹੜੀਆਂ ਪ੍ਰੀਸਾਈਜ਼ ਡੇਟਸ ਆ ਉਹ ਐਲਾਨੀਆਂ ਜਾਣਗੀਆਂ, ਪਰ ਅਗਲੇ ਜਿਹੜੇ ਚੈੱਕ ਆ ਉਹਨਾਂ ਨੂੰ ਦਸੰਬਰ ਦੇ ਸ਼ੁਰੂਆਤੀ ਦੌਰ ਦੇ ਵਿੱਚ ਘੱਲੇ ਜਾਣਗੇ। ਸੋ ਇਹ ਜਿਹੜਾ ਸਾਰੀ ਇਨਕਮ ਆ, ਇਨਕਮ ਬੇਸਡ ਜਿਹੜਾ ਰਿਲੀਫ ਹੈਗਾ ਆ, ਅੱਜ ਵੀ ਕਈ ਕਾਲਸ ਰੇਡੀਓ ਦੇ ਉੱਤੇ ਆਈਆਂ ਜਿਸ ਦੇ ਵਿੱਚ ਪੁੱਛ ਰਹੇ ਸੀਗੇ ਵੀ ਜਿਹੜੇ $1050 ਤੱਕ ਦਾ ਆ ਰਾਸ਼ੀ ਉਹ ਨਹੀਂ ਮਿਲੀ ਨਹੀਂ ਆ ਸਾਨੂੰ ਅਜੇ ਤੱਕ। ਇਹ ਤੁਹਾਨੂੰ ਦੇਖਣਾ ਪੈਣਾ ਵੀ ਤੁਸੀਂ ਉਸ ਦੇ ਲਈ ਕੁਆਲੀਫਾਈ ਕਰਦੇ ਆ ਜਾਂ ਨਹੀਂ। ਸਭ ਤੋਂ ਪਹਿਲਾਂ ਇਹ ਆ ਵੀ ਜਿਨ੍ਹਾਂ ਨੇ ਇਲੈਕਟ੍ਰੋਨਿਕਲੀ ਫਾਈਲ ਕੀਤੇ ਸੀਗੇ ਟੈਕਸਿਸ ਉਹ 2020 ਦੇ ਵਿੱਚ, ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜੀਆਂ ਡਾਇਰੈਕਟ ਡਿਪੋਜ਼ਿਟਸ ਆ ਉਹ ਆਉਣੇ ਸ਼ੁਰੂ ਹੋਏ। ਜੇ ਤੁਸੀਂ ਚੈੱਕ ਰਾਹੀਂ ਘੱਲੇ ਸੀਗੇ ਆ ਟੈਕਸ ਤਾਂ ਉਹ ਫਿਰ ਤੁਹਾਨੂੰ ਚੈੱਕ ਰਾਹੀਂ ਜਾਂ ਡੈਬਿਟ ਕਾਰਡ ਦੇ ਜ਼ਰੀਏ ਹੀ ਤੁਹਾਨੂੰ ਇਹ ਜਿਹੜੀ ਰਾਸ਼ੀ ਆ ਮੁੜ ਕੇ ਦੁਬਾਰਾ ਮਿਲੂਗੀ। ਜੇ ਤੁਹਾਨੂੰ ਇਸ ਤੋਂ ਪਹਿਲਾਂ ਗੋਲਡਨ ਸਟੇਟ ਸਟਿਮੂਲਸ ਪੇਮੈਂਟਸ ਰਾਊਂਡ 1 ਜਾਂ 2 ਉਹਨਾਂ 'ਚੋਂ ਕੋਈ ਮਿਲਿਆ ਆ
ਤਾਂ ਫਿਰ ਤੁਸੀਂ ਇਸ ਦੇ ਲਈ ਕੁਆਲੀਫਾਈ ਜਿਹੜੇ ਉਹ ਹੋ ਜਾਓਗੇ। ਜੇ ਇਕੱਲੇ ਆ, 2 ਜਾਣੇ ਆ ਜਾਂ ਡਿਪੈਂਡੈਂਟ ਆ, ਉਸ ਹਿਸਾਬ ਦੇ ਨਾਲ ਇਹ ਰਾਸ਼ੀ ਜਿਹੜੀ ਆ ਉਹ ਵੇਰੀ ਕਰੂਗੀ। $200 ਤੋਂ ਲੈ ਕੇ 1050 ਜਿਹੜੀ ਆ ਉਹ ਡਾਲਰ ਆ ਉਸ ਤੱਕ। ਹੁਣ ਤੱਕ ਅਜੇ ਇੱਕ ਹੀ ਪੇਮੈਂਟਸ ਜਿਹੜੀਆਂ ਉਹ ਘੱਲੀਆਂ ਗਈਆਂ ਡਾਇਰੈਕਟ ਡਿਪੋਜ਼ਿਟਸ, ਤੇ ਬਾਕੀ ਜਿਹੜੇ ਫਰੈਂਚਾਈਜ਼ ਟੈਕਸ ਬੋਰਡ ਆ ਉਹ ਕਹਿੰਦੇ ਵੀ ਅਗਲੀ ਅਨਾਊਂਸਮੈਂਟ ਅਸੀਂ 21 ਨਵੰਬਰ ਨੂੰ ਕਰਾਂਗੇ ਵੀ ਉਹ ਫਿਰ ਕਦੋਂ ਜਿਹੜੀ ਹੈ ਤਰੀਕ ਨੂੰ, ਕਿਹੜੀ ਤਰੀਕ ਨੂੰ ਬਾਕੀ ਜਿਹੜੇ ਡੈਬਿਟ ਕਾਰਡਸ ਆ ਉਹ ਮੇਲ ਹੋਣਗੇ। 8 ਮਿਲੀਅਨ ਡਾਇਰੈਕਟ ਡਿਪੋਜ਼ਿਟ ਹੋਏ ਆ ਤੇ 10 ਮਿਲੀਅਨ ਜਿਹੜੇ ਡੈਬਿਟ ਕਾਰਡਸ ਆ ਉਹ ਅਗਲੇ ਸਾਲ ਤੱਕ ਘੱਲੇ ਜਾਣਗੇ। ਅਗਲੀ ਖਬਰ ਵੱਲ ਚੱਲੀਏ ਤੇ ਇੱਕ ਜੋ ਨਵੀਂ ਸਟੱਡੀ ਆਈ ਆ ਉਹਦੇ ਮੁਤਾਬਕ ਪੂਰੇ USA ਦੇ ਵਿੱਚ ਕਿੱਥੇ ਸਭ ਤੋਂ ਜਿਹੜੇ ਵਰਸਟ ਡਰਾਈਵਰ ਆ, ਮਾੜੇ ਡਰਾਈਵਰ ਹੈਗੇ ਆ, ਤੇ ਕੈਲੀਫੋਰਨੀਆ ਦੇ ਲਗਭਗ 9 ਸ਼ਹਿਰ ਉਸ ਸਟੱਡੀ ਦੇ ਵਿੱਚ ਆਏ ਹੈਗੇ ਆ। ਜੇ ਓਵਰਆਲ ਦੱਸਦੇ ਜਾਈਏ 70 ਸ਼ਹਿਰ ਪੂਰੇ ਮੁਲਕ ਦੇ ਵਿੱਚ ਉਹਨਾਂ ਦੀ ਜੋ ਸਰਵੇ ਕੀਤਾ ਗਿਆ ਹੈ, ਉਸ ਸਰਵੇ ਦੇ ਮੁਤਾਬਕ ਜੋ ਵਰਸ ਸ਼ਹਿਰ ਆਏ ਆ ਉਹ ਮੈਂ ਤੁਹਾਡੇ ਨਾਲ ਜ਼ਰੂਰ ਡਿਸਕਸ ਕਰਦਾ ਆ। ਬੇਕਰਫੀਲਡ ਨੰਬਰ 1 ਆਇਆ ਪੂਰੇ USA 'ਚ ਵੀ ਸਭ ਤੋਂ ਮਾੜੇ ਡਰਾਈਵਰ ਬੇਕਰਫੀਲਡ 'ਚ ਰਹਿੰਦੇ ਆ। ਉਹਦੇ ਵਿੱਚ ਕਹਿੰਦੇ ਪਈ ਉਹਨਾਂ ਦੀ ਜਿਹੜੀ ਰੈਂਕਿੰਗ ਦਿੱਤੀ ਗਈ ਆ ਉਹ ਕਈ ਚੀਜ਼ਾਂ ਤੇ ਡਿਪੈਂਡ ਆ। ਡਰਾਈਵਿੰਗ ਉਹਨਾਂ ਦੀ ਕਿੱਦਾਂ ਦੀ ਆ, DUI ਨਾਲ ਕਿੰਨੇ ਜਾਣਾ ਫੜੇ ਗਏ ਹੈਗੇ ਆ, ਕ੍ਰੈਸ਼ਸ ਕਿੰਨੇ ਹੋਏ ਆ, ਸਪੀਡਿੰਗ ਸਾਈਟੇਸ਼ਨਸ ਕਿੰਨੀਆਂ ਆ, ਰੈੱਡ ਲਾਈਟ ਵਾਇਲੇਸ਼ਨਸ, ਇਹ ਸਾਰਾ ਕੁਝ ਉਹਨਾਂ ਨੇ ਕੰਸੀਡਰ ਕੀਤਾ ਹੈ। ਤੇ ਬੇਕਰਸਫੀਲਡ ਨੰਬਰ 1 ਆਇਆ ਪੂਰੇ USA ਜਿੱਥੇ ਸਭ ਤੋਂ ਮਾੜੇ ਡਰਾਈਵਰ ਆ। ਦੂਜੇ ਤੇ ਸੈਕਰਾਮੈਂਟੋ, ਤੇ ਚੌਥੇ ਨੰਬਰ ਤੇ ਲਾਸ ਐਂਜਲਸ, 5ਵੇਂ ਤੇ ਸੈਨ ਫਰਾਂਸਿਸਕੋ, 6ਵੇਂ ਤੇ ਸੈਨ ਡੀਗੋ, 7ਵੇਂ ਤੇ ਫ੍ਰਿਜ਼ਨੋ ਕੈਲੀਫੋਰਨੀਆ। ਸੋ ਫ੍ਰਿਜ਼ਨੋ ਦੀ ਪੋਜੀਸ਼ਨ ਵੀ ਬਾਹਲੀ ਗੁੱਡ ਨਹੀਂ ਹੈ। 8ਵੇਂ ਤੇ ਰਿਵਰਸਾਈਡ, 9ਵੇਂ ਤੇ ਰਿਚਮੰਡ ਕੈਲੀਫੋਰਨੀਆ, 10ਵੇਂ ਤੇ ਜੈਕਸਨਵਿਲ ਫਲੋਰੀਡਾ 'ਚ। ਤੇ ਜਿਹੜੇ ਜੋ 10 ਬੈਸਟ ਸਿਟੀ ਦੇ ਵਿੱਚ ਜੋ ਬੈਸਟ ਡਰਾਈਵਰਸ ਆ ਉਹਨਾਂ ਦੇ ਵਿੱਚ ਕੋਈ ਵੀ ਸ਼ਹਿਰ ਕੈਲੀਫੋਰਨੀਆ ਦਾ ਨਹੀਂ ਹੈਗਾ। ਪਹਿਲੇ ਨੰਬਰ ਤੇ ਲੂਜ਼ਵਿਲ ਕੰਟੱਕੀ, ਫਿਰ ਹਾਰਟਫੋਰਡ ਕੰਟੱਕੀ, ਲਿਟਲ ਰੌਕ ਅਰਕਨਸਾ, ਓਕਲਾਹੋਮਾ ਸਿਟੀ, ਟਲਸਾ ਓਕਲਾਹੋਮਾ, ਡੈਲਸ, ਪਿਟਸਬਰਗ ਪੈਂਸਿਲਵੇਨੀਆ, ਫਿਰ ਡੈਟਰਾਇਟ, ਹੂਸਟਨ ਤੇ ਸ਼ਿਕਾਗੋ ਏਰੀਆ ਆਇਆ ਹੈਗਾ ਆ। ਕੋਰਟ ਵਿਜ਼ਿਟ ਨਾਮ ਦੀ ਜੋ ਹੈਗੀ ਆ ਇਹ ਕੰਪਨੀ, ਉਹਨਾਂ ਨੇ ਇਹ ਸਰਵੇ ਜਿਹੜਾ ਕੀਤਾ ਹੈਗਾ। ਇਹ ਇੰਸ਼ੋਰੈਂਸ ਕੰਪਨੀਆਂ ਇਹਨਾਂ ਨੂੰ ਯੂਜ਼ ਕਰਦੀਆਂ ਹੈਗੀਆਂ ਆਪਣੇ ਰੇਟ ਸੈੱਟ ਕਰਨ ਦੇ ਲਈ ਵੀ ਕਿਸ ਤਰ੍ਹਾਂ ਕਿੱਥੇ ਕਿੰਨਾ ਜ਼ਿਆਦਾ ਕ੍ਰਾਈਮ ਹੈਗਾ, ਕਿੰਨਾ ਜ਼ਿਆਦਾ ਜਿਹੜੇ ਡਰਾਈਵਰਸ ਆ ਵਰਸਟ ਹੈਗੇ ਆ। ਸੋ ਉਹਨਾਂ ਦੇ ਰੇਟ ਉਸ ਹਿਸਾਬ ਨਾਲ ਉਹ ਸੈੱਟ ਕਰਦੇ ਹੈਗੇ ਆ। ਜੀ ਜੀ ਬਿਲਕੁਲ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ, ਇੱਕ ਜਿਹੜੀ ਖਬਰ ਫਲੋਰੀਡਾ ਦੇ ਨਾਲ ਸੰਬੰਧਿਤ ਆ ਉਹ ਦੱਸਦੇ ਜਾਈਏ। ਇੱਕ ਹੋਰ ਟ੍ਰੋਪੀਕਲ ਸਟਾਰਮ ਨਿਕੋਲ, ਸਬ ਟ੍ਰੋਪੀਕਲ ਸਟਾਰਮ ਆ, ਉਹ ਸੈਂਟਰਲ ਫਲੋਰੀਡਾ ਵੱਲ ਨੂੰ ਕਹਿੰਦੇ ਅਪਰੋਚ ਕਰ ਰਿਹਾ ਆ, ਜਿਸ ਦੇ ਚੱਲਦਿਆਂ ਨੈਸ਼ਨਲ ਹਰੀਕੇਨ ਸੈਂਟਰ ਆ ਉਹਨਾਂ ਨੇ ਹੈਜ਼ਰਡਸ ਵੈਦਰ ਆ ਉਸ ਦੀਆਂ ਜਿਹੜੀਆਂ ਵਾਰਨਿੰਗਸ ਆ ਉਹ ਐਲਾਨੀਆਂ ਹੈਗੀਆਂ। ਬਹਾਮਸ ਤੇ ਫਲੋਰੀਡਾ ਤੇ ਸਾਊਥ ਈਸਟਰਨ ਕੋਸਟ ਜਿਹੜਾ ਅਮਰੀਕਾ ਦਾ ਆ, ਉੱਥੇ ਟ੍ਰੋਪੀਕਲ ਸਟਾਰਮ ਨਿਕੋਲ ਜਿਹੜਾ ਆ ਉਹ ਆ ਸਕਦਾ ਹੈਗਾ। ਇਸ ਦੇ ਨਾਲ ਭਾਰੀ ਮੀਂਹ, ਤੇਜ਼ ਹਵਾਵਾਂ ਆਉਣ ਦੀਆਂ ਜਿਹੜੀਆਂ ਉਹ ਕਿਆਸ ਰਹੀਆਂ ਨੇ। ਜਿਹੜੇ ਟ੍ਰੋਪੀਕਲ ਸਟਾਰਮ ਆ ਇਹ ਤਕਰੀਬਨ ਕੈਟਾਗਰੀ 1 ਹਰੀਕੇਨ ਦੇ ਬਰਾਬਰ ਮੰਨਿਆ ਜਿਹੜਾ ਉਹ ਜਾ ਰਿਹਾ ਵੀ ਉਸ ਰੇਂਜ ਤੱਕ ਇਹ ਪਹੁੰਚ ਜਾਊਗਾ। 75 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਉੱਥੇ ਚੱਲ ਸਕਦੀਆਂ ਨੇ। ਜੀ ਕੁਛ ਕੁ ਆਪਾਂ ਇਕੋਨਮੀ ਦੀ ਗੱਲ ਕਰਦੇ ਜਾਈਏ ਤੇ ਤੁਸੀਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਟਵਿੱਟਰ ਦੇ ਲੇ ਆਫ ਤੋਂ ਬਾਅਦ ਅੱਜ ਵਾਲ ਸਟਰੀਟ ਜਰਨਲ ਨੇ ਡਿਕਲੇਅਰ ਕੀਤਾ ਆ ਵੀ ਮੈਟਾ ਜੋ ਬਹੁਤ ਵੱਡੀ ਕੰਪਨੀ ਆ ਉਹ ਵੀ ਸਿਗਨੀਫੀਕੈਂਟ ਲੇ ਆਫ ਕਰਨ ਜਾ ਰਹੀ ਆ। ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਕਹਿੰਦੇ ਪਈ ਆਪਣੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੇ ਆਫ ਕਰਨ ਜਾ ਰਹੀ ਹੈਗੀ ਆ। ਮੈਟਾ ਕੰਪਨੀ ਜੋ ਫੇਸਬੁੱਕ ਦੀ ਹੈਗੀ ਆ ਉਹਦੇ ਇਸ ਟਾਈਮ 87,000 ਦੇ ਕਰੀਬ EMPLOYEES ਹੈਗੇ ਆ। ਤੇ ਹੁਣ ਦੇਖੋ ਉਹਨਾਂ ਦੇ CEO ਮਾਰਕ ਜ਼ਕਰਬਰਗ ਕੀ ਇਸ ਬਾਬਤ ਕਹਿੰਦੇ ਆ, ਪਰ ਵਾਲ ਸਟਰੀਟ ਜਰਨਲ ਨੇ ਇਹ ਅੱਜ ਰਿਪੋਰਟ ਕੀਤਾ ਹੈਗਾ। ਜੀ ਬਿਲਕੁਲ। ਤੇ ਉੱਦਾਂ ਜੇ ਹਰਜੋਤ ਸਿੰਘ ਜੀ ਬਾਕੀ ਤੁਹਾਨੂੰ ਦੱਸਦੇ ਜਾਈਏ ਸਟਾਕ ਦਾ ਹਾਲ। ਡਾਓ ਜੋਨ ਦੇ ਵਿੱਚ ਅੱਜ 424 ਪੁਆਇੰਟਾਂ ਦਾ ਇਜ਼ਾਫਾ ਹੋਇਆ। ਕੱਲ ਨੂੰ ਇਲੈਕਸ਼ਨ ਦੇ ਨਤੀਜੇ ਆਉਣੇ ਆ, ਉਸ ਦੀਆਂ ਕਹਿ ਲਓ ਵੀ ਕਿਆਸ ਰਾਈਆਂ ਵਿੱਚ ਸ਼ਾਇਦ ਕੁਝ ਹੋਰ
ਮਾਰਕੀਟ ਜਿਹੜੀ ਉਹ ਸੋਚ ਰਹੀ ਆ ਵੀ ਬੈਟਰ ਹੋਊਗਾ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ 'ਚ। ਉਹ 32,827 ਤੇ ਬੰਦ ਹੋਇਆ, 424 ਪੁਆਇੰਟ ਵੱਧ ਕੇ। S&P 36 ਪੁਆਇੰਟ ਵੱਧ ਕੇ 3807 ਤੇ। ਨੈਸਡੈਕ ਜਿਹੜਾ ਆ ਉਹ 90 ਪੁਆਇੰਟ ਵੱਧ ਕੇ 10,864 ਤੇ ਬੰਦ ਹੋਇਆ। ਸੋਨੇ ਦਾ ਭਾਅ $1676 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $92 ਪ੍ਰਤੀ ਬੈਰਲ। 10 ਈਅਰ ਯੀਲਡ 4.21%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 20,638 ਤੇ ਇਥੀਰੀਅਮ $1571 ਦੇ ਬਰਾਬਰ ਚੱਲ ਰਿਹਾ। ਇਸੇ ਤਰ੍ਹਾਂ ਇੱਕ $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 82 ਪੈਸੇ ਰਹੇ ਆ। ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ ਰਹੇ ਆ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਇੱਕ ਤਾਂ ਸਾਡੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਪ੍ਰੋਗਰਾਮ ਸਪਾਂਸਰ ਕਰ ਰਹੇ ਆ। ਨਨਕਾਣਾ ਸਾਹਿਬ ਤੋਂ ਲਾਈਵ ਕਵਰੇਜ ਆ ਰਹੀ ਆ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ। ਇਸੇ ਤਰ੍ਹਾਂ ਗੁਰਦੁਆਰਾ ਵੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ। ਸੋ ਜਿੰਨੇ ਵੀ ਸਰੋਤੇ ਇਸ ਟਾਈਮ ਸੁਣ ਰਹੇ ਆ, ਦੇਖ ਰਹੇ ਆ, ਪੰਜਾਬੀ ਰੇਡੀਓ USA ਦੀ YouTube ਚੈਨਲ ਦੇ ਉੱਤੇ, ਫੇਸਬੁੱਕ ਦੇ ਉੱਤੇ ਲਾਈਵ ਕਵਰੇਜ ਤੁਸੀਂ ਨਨਕਾਣਾ ਸਾਹਿਬ ਪਾਕਿਸਤਾਨ, ਸੁਲਤਾਨਪੁਰ ਲੋਧੀ ਹਿੰਦੁਸਤਾਨ ਤੋਂ, ਦੋਨਾਂ ਤੋਂ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਦੇਖ ਸਕਦੇ ਹੋ। ਤੇ ਕਈ ਸਰੋਤਿਆਂ ਨੇ ਸਪਾਂਸਰ ਵੀ ਕੀਤੇ ਆ। ਤੁਸੀਂ ਵੀ ਜਿਹੜਾ ਇਹ ਪ੍ਰੋਗਰਾਮ ਆ ਤੁਹਾਨੂੰ ਜੇ ਚੰਗਾ ਲੱਗਦਾ ਜ਼ਰੂਰ ਜਿਹੜੀ ਆ ਸਪੋਰਟ ਕਰ ਸਕਦੇ ਆ ਜੀ। ਇੱਥੇ ਹੀ ਜਿਹੜਾ ਜੀ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।